एक बार फिर तो स्वागत है जी 34वीं ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ ਬਿਲਕੁਲ ਲਾਈਵ ਤੁਹਾਨੂੰ ਗਰਾਊਂਡਾਂ ਤੋਂ ਬਾਹਰ ਲੈ ਕੇ ਥੋੜਾ ਮੰਜ਼ਰ ਦਿਖਾ ਰਹੇ ਆ। ਮੀਂਹ ਕਾਫੀ ਜ਼ਿਆਦਾ ਆ ਰਿਹਾ ਆ, ਲੱਗ ਚੁੱਕਾ ਆ ਮੀਂਹ, ਲੇਕਿਨ ਲੋਕਾਂ ਦੇ ਵਿੱਚ ਗੇਮਾਂ ਜ਼ਰੂਰ ਬੰਦ ਹੋ ਗਈਆਂ ਲੇਕਿਨ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਹੋਇਆ ਆ। ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਮੀਂਹ ਦੇ ਵਿੱਚ ਜਾ ਕੇ ਇੱਕ ਵਾਰ ਲੋਕਾਂ ਦੇ ਨਾਲ ਮਿਲੀਏ। ਲੰਗਰ ਹਾਲ ਵੀ ਸਾਡੇ ਸਾਹਮਣੇ ਹੈ, ਗੇਮਾਂ ਚੱਲ ਰਹੀਆਂ ਨੇ, ਲਾਈਵ ਸਾਰੇ ਪਲ ਦਿਖਾਉਂਦੇ ਆ, ਲਾਈਵ ਝਲਕਾਂ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਇੰਨੀ ਬਾਰਿਸ਼ ਦੇ ਵਿੱਚ ਵੀ ਇਹਨਾਂ ਗੇਮਾਂ ਦੇ ਵਿੱਚ ਕਹਿ ਲਓ ਕਿ ਇਕੱਠ ਜੁੜਿਆ ਹੋਇਆ ਔਰ ਆਨੰਦ ਮਾਣਨਾ ਨੇ। ਚਲੋ ਕੁਦਰਤ ਥੋੜੀ ਮਿਹਰਬਾਨ ਹੁਣ ਘੱਟ ਹੈ, ਲੇਕਿਨ ਫਿਰ ਵੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਚੱਲ ਰਿਹਾ ਜੀ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਰਾ ਆਲੇ ਦੁਆਲੇ ਦਾ ਨਜ਼ਾਰਾ ਦਿਖਾਉਂਦੇ ਚੱਲੋ ਕਿ ਮੀਂਹ ਜ਼ੋਰੋ ਜ਼ੋਰ ਤੇ ਹੈ, ਪੂਰੀ ਖੁੰਦਕ ਲੈ ਰਿਹਾ ਪੂਰਾ ਮੀਂਹ ਇਹ। ਤੇ ਇਸ ਵਕਤ ਆਪਾਂ ਲੰਗਰ ਹਾਲ ਦੀ ਐਂਟਰੀ ਤੇ ਆ ਚੁੱਕੇ ਹਾਂ। ਲੋਕ ਕਾਫੀ ਜ਼ਿਆਦਾ ਇਕੱਠੇ ਹੋਏ ਨੇ, ਥੋੜੇ ਸ਼ੈਡਾਂ ਦੇ ਥੱਲੇ ਆ ਗਏ ਨੇ ਮੀਂਹ ਤੋਂ ਬਚਣ ਦੇ ਲਈ, ਤੇ ਕੋਸ਼ਿਸ਼ ਕਰਦੇ ਹਾਂ ਕਿ ਇਸ ਲਾਈਨ ਦੇ ਵਿੱਚ ਆਪਾਂ ਜਲਦੀ ਦੇ ਨਾਲ ਨਿਕਲ ਚਲੀਏ। ਜੀ ਰਸ਼ ਬਹੁਤ ਹੈ, ਲੇਕਿਨ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇੱਥੋਂ ਨਿਕਲ ਸਕੀਏ। ਜੀ ਇਹ ਮੇਨ ਸਟੇਡੀਅਮ ਦੇ ਵਿੱਚੋਂ ਅਸੀਂ ਬਾਹਰ ਨਿਕਲੇ ਹਾਂ। ਮੇਰੇ ਪਿਛਲੇ ਪਾਸੇ ਕਬੱਡੀ ਦੇ ਮੁਕਾਬਲੇ ਇਸ ਵਕਤ ਰੁਕ ਚੁੱਕੇ ਨੇ, ਬਾਕੀ ਗੇਮਾਂ ਵੀ ਤਕਰੀਬਨ ਰੁਕ ਚੁੱਕੀਆਂ ਨੇ। ਸੋ ਇਹ ਤੁਸੀਂ ਦੇਖ ਸਕਦੇ ਹਾਂ ਕਿ ਇਹ ਲੰਗਰ ਹਾਲ ਹੈ, ਲੇਕਿਨ ਪੂਰਾ ਉਤਸ਼ਾਹ ਬਣਿਆ ਹੋਇਆ ਹੈ। ਸਾਡੇ ਕੋਲ ਟਰਬਨ ਆਸਟ੍ਰੇਲੀਆ ਵਾਲੇ ਆਪਣਾ ਸਟਾਲ ਲਾ ਕੇ ਬੈਠੇ ਨੇ, ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਤੇ ਸਾਡੇ ਕੋਲ ਇੱਧਰ ਮਾਤਾਵਾਂ ਭੈਣਾਂ ਤੇ ਸਾਡੇ ਪਤਵੰਤੇ ਦਰਸ਼ਕ ਸਾਰੇ ਫੇਰ ਵੀ ਆਸ ਕਰ ਰਹੇ ਨੇ ਕਿ ਮੀਂਹ ਹਟੇ ਤੇ ਅਸੀਂ ਗੇਮਾਂ ਦਾ ਆਨੰਦ ਮਾਣੀਏ। ਇੱਕ ਵਾਰ ਮੈਂ ਅਸਮਾਨ ਵੱਲ ਨੂੰ ਲਵੀ ਜੀ ਨੂੰ ਕਹਾਂਗਾ ਕਿ ਦਿਖਾਓ ਕਿ ਕਿਸ ਤਰ੍ਹਾਂ ਥੋੜੀ ਕੁਦਰਤ ਨਾਰਾਜ਼ ਹੋਈ ਪਈ ਹੈ, ਤੇ ਕੋਸ਼ਿਸ਼ ਚੱਲ ਰਹੀ ਹੈ। ਇਹ ਸਾਡੇ ਦਰਸ਼ਕ ਸਾਡੇ ਗੇਮਾਂ ਦਾ ਆਨੰਦ ਮਾਣ ਰਹੇ ਨੇ ਜੀ। ਇਹ ਸਾਡੇ ਬਜ਼ੁਰਗ ਨੇ ਜੀ, ਮਾਣਮੱਤੇ ਬਜ਼ੁਰਗ ਨੇ, ਧੰਨਵਾਦ ਜੀ। ਤੇ ਲਵੀ ਜੀ ਇੱਕ ਵਾਰ ਕੈਮਰਾ ਇੱਧਰ ਨੂੰ ਵੀ ਲੈਂਦੇ ਚਲੋ। ਸਵੈਨ ਹਿੱਲ ਸਿੱਖ ਐਸੋਸੀਏਸ਼ਨ ਜਿਹੜੇ ਨਵਾਂ ਗੁਰਦੁਆਰੇ ਦੀ ਬਿਉਂਤ ਬਣਾ ਰਹੇ ਨੇ, ਸੋ ਸਿੰਘ ਸਾਹਿਬਾਨ ਡਟੇ ਹੋਏ ਨੇ। ਇਹ ਮੈਨੂੰ ਲੱਗਦਾ ਇਹਨਾਂ ਨੇ ਸਾਹ ਘੋਟਣੀਆਂ ਬਾਹਰ ਨਹੀਂ ਰੱਖੀਆਂ ਹੈਗੀਆਂ, ਜਿਹੜਾ ਮੀਂਹ ਇੰਨਾ ਪੈ ਗਿਆ ਤੇ ਫਿਰ ਵੀ ਉਤਸ਼ਾਹ ਬਣਿਆ ਹੋਇਆ। ਕੱਲ੍ਹ ਵੀ ਇਹਨਾਂ ਨਾਲ ਗੱਲਬਾਤ ਹੋਈ ਸੀਗੀ, ਗੁਰਦੁਆਰਾ ਸਾਹਿਬ ਦੇ ਲਈ ਇਹ ਫੰਡ ਇਕੱਠਾ ਕਰ ਰਹੇ ਨੇ। ਸੋ ਜਿਹੜੇ ਵੀ ਮੇਰੇ ਮਾਈ ਭਾਈ ਦਾਨ ਦੇ ਸਕਣ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਉਣਾ ਚਾਹਾਂਗੇ। ਅੱਜ ਮੀਂਹ ਨੇ ਥੋੜ੍ਹਾ ਜਿਹਾ 605 ਪਾਈ ਰੱਖਿਆ, ਕੁਦਰਤ ਨਾਰਾਜ਼ ਹੈ। ਹੁਣ ਮੈਨੂੰ ਇਹ ਦੱਸ ਦਿਓ ਵੀ ਕੁਦਰਤ ਨੂੰ ਤੁਹਾਡੇ ਤਾਂ ਨਹੀਂ ਕਿਸੇ ਨੇ ਨਾਰਾਜ਼ ਕੀਤਾ? ਨਹੀਂ ਜੀ, ਕੁਦਰਤ ਨੂੰ ਸਾਡੇ ਤੇ ਕੀ ਨਾਰਾਜ਼ਗੀ ਹੋਏਗੀ, ਬਟ ਚਲੋ ਇਹ ਵੀ ਕੁਦਰਤ ਦਾ ਇੱਕ ਕ੍ਰਿਸ਼ਮਾ ਆ ਕਿ ਜੋ ਉਹਦਾ ਭਾਣਾ ਵਾ ਉਹਨੇ ਆਪਣਾ ਵਰਤਾਉਣਾ। ਪਰ ਸੰਗਤਾਂ ਦੇ ਵਿੱਚ ਜਿੰਨੇ ਵੀ ਦੂਰੋਂ ਵੀਰ ਭਰਾ ਆਏ ਆ, ਪੂਰਾ ਇਸ ਮੇਲੇ ਦਾ ਲੁਤਫ ਲੈ ਰਹੇ ਨੇ। ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ, ਦੂਜਾ ਲੰਗਰ ਚੱਲ ਰਿਹਾ ਹੈ, ਸੰਗਤਾਂ ਪੂਰੇ ਆਨੰਦ ਮਾਣ ਰਹੀਆਂ ਨੇ। ਤੇ ਬਾਕੀ ਤੁਹਾਡੀ ਇੰਡੋਜ਼ ਟੀਵੀ ਦੀ ਟੀਮ ਦਾ ਬਹੁਤ ਧੰਨਵਾਦ, ਜੋ ਪੂਰੇ ਆਸਟ੍ਰੇਲੀਆ ਤੇ ਆਸਟ੍ਰੇਲੀਆ ਤੋਂ ਬਾਹਰ ਜਿੰਨੇ ਸਾਡੇ ਵੀਰ ਭਰਾ ਪੰਜਾਬੀ ਇੰਡੀਅਨ ਸਾਰੇ ਦੇਖ ਰਹੇ ਨੇ, ਉਹ ਤੁਹਾਡੇ ਜਰੀਏ ਸਾਡੇ ਮੇਲੇ ਦਾ ਆਨੰਦ ਲੈ ਰਹੇ ਨੇ ਜੀ। ਮਤਲਬ ਕਿ ਪੂਰੀ ਜਿੱਦ ਤੇ ਹੋਗੇ, ਇਹਨੂੰ ਠਾਉਣਾ ਹੀ ਠਾਉਣਾ ਮੀਂਹ ਨੂੰ ਹੈ ਜੀ। ਧੰਨਵਾਦ ਤੁਹਾਡਾ, ਲੱਗੇ ਰਹੋ, ਡਟੇ ਰਹੋ, ਸੇਵਾ ਕਰਦੇ ਜਾਓ ਜੀ। ਇਹ ਸਨ ਸਵੈਨ ਹਿੱਲ ਸਿੱਖ ਐਸੋਸੀਏਸ਼ਨ, ਜਿਹੜੇ ਕਿ ਨਵਾਂ ਗੁਰਦੁਆਰਾ ਸਾਹਿਬ ਦੇ ਲਈ ਬਿਲਡਿੰਗ ਦੇ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਕਾਫੀ ਜ਼ਿਆਦਾ ਇਹਨਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਮੀਂਹ ਦਾ ਤੁਸੀਂ ਦੇਖ ਸਕਦੇ ਹੋ। ਮੈਂ ਚਾਹਾਂਗਾ ਕਿ ਇੱਕ ਵਾਰ ਕੈਮਰਾਮੈਨ ਤੁਹਾਨੂੰ ਦਿਖਾਏ ਕਿ ਮੇਨ ਸਟੇਡੀਅਮ ਦੀ ਸਾਡੀ ਫਰੰਟ ਹੈ, ਜਿੱਥੇ ਵੀ ਉਹਨਾਂ ਨੂੰ ਕੋਈ ਸ਼ੈੱਡ ਮਿਲ ਰਿਹਾ ਹੈ ਤੇ ਲੋਕ ਖੜੇ ਨੇ ਔਰ ਇੰਤਜ਼ਾਰ ਕਰ ਰਹੇ ਨੇ ਇਸ ਕੁਦਰਤ ਦੀ ਬੇਰਹਿਮੀ ਦਾ ਕਿ ਜਲਦੀ ਤੋਂ ਜਲਦੀ ਉਹ ਥੋੜਾ ਜਿਹਾ ਅੱਛਾ ਹੋਵੇ। ਚਾਚੀ ਦੇਖੇ ਕੀ ਫੋਟੋ ਆਪਦਾ ਸੁਰਖਪੁਰ ਦੇ ਵਿੱਚ ਬੈਠਾ, ਉਹ ਕਹਿੰਦਾ ਇੰਟਰਵਿਊ ਲੈ ਲਓ ਸਾਡਾ ਸਰਬਜੋਤ ਹੈ ਢਿੱਲੋਂ। ਅੱਛਾ ਜੀ, ਧੰਨਵਾਦ ਜੀ। ਕੋਸ਼ਿਸ਼ ਕਰਦੇ ਹਾਂ ਕਿ ਹੁਣ ਆਪਾਂ ਲੰਗਰ ਹਾਲ ਵੱਲ ਚਲੀਏ। ਲੰਗਰ ਹਾਲ ਦੇ ਬਾਹਰ ਵੈਸੇ ਕਿਉਂਕਿ ਮੀਂਹ ਪੈ ਰਿਹਾ ਲਾਈਨ ਘਟ ਗਈ ਹੈ, ਲੇਕਿਨ ਫਿਰ ਵੀ ਆਪਾਂ ਦੇਖ ਸਕਦੇ ਹਾਂ ਕਿ ਉਤਸ਼ਾਹ ਬਣਿਆ ਹੋਇਆ ਹੈ। ਲੰਗਰ ਚੱਲ ਰਹੇ ਨੇ, ਸੇਵਾਦਾਰ ਡਟੇ ਹੋਏ ਨੇ, ਤੇ ਇੱਧਰ ਸਾਡੇ ਮਾਤਾਵਾਂ ਭੈਣਾਂ ਖੜੀਆਂ ਨੇ। ਤੇ ਛੋਟੀ ਜਿਹੀ ਆਪਾਂ ਗੱਲਬਾਤ ਸੇਵਾਦਾਰਾਂ ਨਾਲ ਵੀ ਕਰ ਲੈਂਦੇ ਹਾਂ। ਕੁਦਰਤ ਬੇਈਮਾਨ ਹੋ ਚੁੱਕੀ ਹੈ ਜੀ, ਤੇ ਤੁਸੀਂ ਗੱਲ ਕਰੋਗੇ ਜੀ? ਬਿਜ਼ੀ ਨੇ ਜੀ। ਬਿਲਕੁਲ ਜੀ। ਇਹ ਚੰਗਾ ਉਦਮ ਹੈ ਕਿ ਸੇਵਾ ਕਰ ਰਹੇ ਨੇ, ਸਵੇਰ ਤੋਂ ਡਟੇ ਹੁੰਦੇ ਨੇ ਤੇ ਰਸਤਾ ਦਿਖਾਉਂਦੇ ਨੇ ਸਾਰਿਆਂ ਨੂੰ ਕਿ ਸਾਰਾ ਕੁਝ ਸੁਚਾਰੂ ਚੱਲਦਾ ਰਹੇ। ਤੇ ਇੱਧਰ ਟਰਬਨ ਆਸਟ੍ਰੇਲੀਆ ਵਾਲਿਆਂ ਦਾ ਲੱਗਾ ਹੋਇਆ ਜੀ, ਸਿੱਖੀ ਦਾ ਪ੍ਰਸਾਰ ਕਰ ਰਹੇ ਨੇ। 4 ਟਰੈਕਟਰ ਖੜੇ ਨੇ ਜੀ, ਚੌੜੇ ਟਾਇਰਾਂ ਵਾਲੇ, ਤੇ ਗੰਨੇ ਦਾ ਰਸ ਅੱਜ ਇਹਨਾਂ ਨੇ ਸੇਵਾ ਨਿਭਾਈ ਹੈ। ਧੰਨਵਾਦ ਕਰਦੇ ਨੇ ਇਹਨਾਂ ਦਾ ਵੀ।
ਸੋ 34ਵੀਂ ਆਸਟ੍ਰੇਲੀਅਨ ਸਿੱਖ ਗੇਮਾਂ ਕਹਿੰਦੇ ਜੀ ਘੱਟ ਤੋਂ ਘੱਟ ਵੀ 190 ਕਲੱਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਮੀਂਹ ਕਾਰਨ ਛਤਰੀਆਂ ਲੈ ਕੇ ਵੈਸੇ ਖੜੇ ਨੇ ਲਾਈਨ ਦੇ ਵਿੱਚ ਲੰਗਰ ਹਾਲ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਆਪਾਂ ਕੋਸ਼ਿਸ਼ ਕਰਦੇ ਹਾਂ ਕਿਸੇ ਨਾਲ ਗੱਲ ਕਰਾਉਣ ਲਈ। ਚਲੋ ਮਤਾਵਾਂ ਦੇ ਕੋਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਇਲਾਕੇ ਤੋਂ ਜੀ? ਅਸੀਂ ਬਲਗੁਲਗਾ ਜਿੱਥੇ ਗੇਮਾਂ ਆ। ਜੀ ਬਿਲਕੁਲ। ਤੁਸੀਂ ਬਲਗੋਲ ਕੇ ਵੇਚਦੇ ਹੋ, ਫਿਰ ਇਹ ਤੁਸੀਂ ਬੇਰਹਿਮੀ ਕਿਉਂ ਹੁਣ ਪਾਤੀ ਹੈ? ਪਤਾ ਨਹੀਂ ਤੁਸੀਂ ਲੈ ਕੇ ਆਏ ਹੋ, ਜਿਹੜੇ ਸਾਡੇ ਪ੍ਰਾਹੁਣੇ ਆਏ ਹੋ ਆ। ਜੀ ਲੰਗਰ ਦੀ ਲਾਈਨ 'ਚ ਲੱਗਿਆ ਹੁਣ ਕਿੰਨਾ ਕੁ ਚਿਰ ਹੋ ਗਿਆ ਜੀ? ਥੋੜਾ ਚੜੀ ਹੋਇਆ। ਜੀ ਕੋਈ ਪਰੇਸ਼ਾਨੀ? ਨਥਿੰਗ। ਮੀਂਹ ਦੀ ਆ। ਜੀ ਬਿਲਕੁਲ ਜੀ ਇਹਦਾ ਮਤਲਬ ਭੋਜਨ ਦੇ ਲਈ ਉਤਸ਼ਾਹ ਬਣਿਆ ਹੋਇਆ ਹੈ। ਜੀ ਧੰਨਵਾਦ ਕਰਦੇ ਹਾਂ ਜੀ। ਤੇ ਸਾਡੇ ਨਾਲ ਇੱਧਰ ਬਜ਼ੁਰਗ ਕਹਿੰਦੇ ਫਾਈਨਲ ਤੇ ਸੈਮੀ ਫਾਈਨਲ ਹਜੇ ਹੋ ਹੀ ਨਹੀਂ ਹੈਗੇ, ਪਰ ਇਹ ਕੱਪ ਲੈ ਕੇ ਜ਼ਰੂਰ ਆ ਗਏ ਨੇ। ਬਜ਼ੁਰਗੋ ਕਿਤੇ ਚੋਰੀ ਦਾ ਤਾਂ ਨਹੀਂ ਚੱਕ ਲਈ? ਨਹੀਂ ਜੀ ਦੌੜੀ ਆ। ਜੀ ਬਿਲਕੁਲ ਜੀ। ਕਿਸ ਤਰ੍ਹਾਂ ਲੱਗ ਰਹੀਆਂ ਜੀ ਦੂਜਾ ਦਿਨ ਅੱਜ? ਠੀਕ ਬਹੁਤ ਸੋਹਣਾ ਲੱਗ ਤੇ ਰਿਹਾ। ਕੁਦਰਤ ਤਾਂ ਅੱਜ ਬੇਈਮਾਨ ਹੋ ਗਈ। ਕੀ ਕਰ ਉਹਦੀ ਮਰਜ਼ੀ ਹੈ ਰੱਬ ਦੀ। ਤੇ ਬੇਬੇ ਜੀ ਤੁਸੀਂ ਸਾਹ ਘੁੱਟਣੀਆਂ ਰੱਖੀਆਂ ਬਾਹਰ। ਪਿੰਡਾਂ 'ਚ ਕਹਿੰਦੇ ਸਾਹ ਘੁੱਟਣੀਆਂ ਰੱਖ ਦਿਓ, ਇੱਕ ਨਹੀਂ ਤਾਂ ਦੋ ਰੱਖ ਦਿਓ, ਸ਼ਾਇਦ ਮੀਂਹ ਹਟ ਜਾਵੇ। ਮੀਂਹ ਹਟ ਗਿਆ ਉਹ ਤੇ ਚੰਗਾ ਲੱਗ ਰਿਹਾ ਜੀ। ਚੰਗਾ ਲੱਗ ਰਿਹਾ, ਬਹੁਤ ਵਧੀਆ ਪ੍ਰੋਗਰਾਮ ਹੈ। ਧੰਨਵਾਦ। ਤੇ ਮੈਂ ਕੈਮਰਾਮੈਨ ਨੂੰ ਕਹਾਂ ਇੱਕ ਵਾਰ ਲਾਈਨ ਦੇ ਉੱਪਰ ਖੱਬੇ ਤੋਂ ਸੱਜੇ ਜਰਾ ਦਿਖਾਉਂਦੇ ਚੱਲਣਾ ਕਿ ਇਹ ਗੁਰੂ ਦੀ ਕਹਿ ਲਓ ਕਿ ਬਖਸ਼ਿਸ਼ ਹੈ ਕਿ ਚੰਗਾ ਲੱਗ ਰਿਹਾ। ਤੇ ਨੌਜਵਾਨ ਵੀ ਖੜੇ ਨੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹਨੂੰ ਛਤਰੀ ਦਿਖਾ ਰਿਹਾ ਕਿ ਆਪਣੇ ਕੋਲ ਛਤਰੀ ਰੱਖ ਰਿਹਾ। ਜਵਾਨੋ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਰਾਜਾ। ਜੀ ਤੇ ਤੁਸੀਂ ਰਾਣੀ ਜੀ? ਇਹ ਵੀ ਰਾਜਾ ਦੇਖਣ ਤੋਂ ਲੱਗਦਾ ਜੀ ਇਹ ਵੀ ਰਾਜਾ ਹੀ ਆ। ਕਿਸ ਤਰ੍ਹਾਂ ਉਤਸ਼ਾਹ ਲੱਗ ਰਿਹਾ? ਉਤਸ਼ਾਹ ਤੇ ਬੜਾ ਵਧੀਆ, ਪਰ ਮੀਂਹ ਨੇ ਥੋੜਾ ਜਿਹਾ ਢਿੱਲਾ ਕਰਤਾ ਕੰਮ। ਬ੍ਰਿਸਬੇਨ ਤੋਂ ਆਏ ਕੋਈ ਉਹ ਜੇ ਉਹ ਨਾ ਕਹਿੰਦੇ ਰੱਬਾ ਮੀਂਹ ਵਰਸਾਹ ਵਾ ਨਾ ਹੀ ਪੈਂਦਾ। ਉਹ ਹਾਂਜੀ ਜੀ ਧੰਨਵਾਦ ਤੁਹਾਡਾ। ਤੇ ਬਹੁਤ ਵਧੀਆ ਲੱਗ ਰਿਹਾ ਜੀ। ਉਤਸ਼ਾਹ ਬਣਿਆ ਹੋਇਆ ਜੀ। ਤੇ ਕੋਸ਼ਿਸ਼ ਕਰਦੇ ਹਾਂ ਜੀ, ਵੈਸੇ ਰਸ਼ ਹੈ ਲੰਗਰ ਦੀ ਲਾਈਨ ਦੇ ਵਿੱਚ, ਕਿਸੇ ਤਰ੍ਹਾਂ ਅੰਦਰ ਮਾੜਾ ਮੋਟਾ ਘੁੱਸ ਸਕੀਏ ਜੀ। ਕੋਸ਼ਿਸ਼ ਕਰ ਰਹੇ ਹਾਂ ਜੀ। ਅੰਦਰ ਥੋੜਾ ਜਿਹਾ ਹਨੇਰਾ ਲੱਗੂਗਾ ਜੀ। ਧੰਨਵਾਦ ਜੀ। ਜੀ ਮਾਫੀ ਚਾਹੁੰਦੇ ਹਾਂ ਜੀ। ਕਰੋ ਥੋੜਾ ਜਿਹਾ ਅੱਗੇ ਨੂੰ ਨਿਕਲ ਲੈਂਦੇ ਜੀ। ਮਾਫੀ ਚਾਹੁੰਦੇ ਹਾਂ ਜੀ। ਜੀ ਮਾਫੀ ਚਾਹੁੰਦੇ ਹਾਂ ਜੀ। ਧੰਨਵਾਦ ਜੀ। ਧੰਨਵਾਦ ਜੀ। ਸੇਵਾਦਾਰ ਡਟੇ ਹੋਏ ਨੇ ਜੀ। ਧੰਨਵਾਦ। ਇੱਕ ਵਾਰ ਫਿਰ ਤੋਂ ਇੰਡੋਸ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਲੰਗਰ ਹਾਲ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਆ। ਕਾਫੀ ਮੁਸ਼ੱਕਤ ਦੇ ਨਾਲ ਲੰਗਰ ਹਾਲ ਦੇ ਵਿੱਚ ਪ੍ਰਵੇਸ਼ ਕੀਤਾ ਜੀ, ਕਿਉਂਕਿ ਬਾਹਰ ਮੀਂਹ ਪੈ ਰਿਹਾ ਤੇ ਕੋਸ਼ਿਸ਼ ਕਰ ਰਹੇ ਨੇ ਸਾਰੇ ਦਰਸ਼ਕ, ਸਾਰਾ ਜੋ ਵੀ ਹਜੂਮ ਇੱਥੇ ਇਕੱਠਾ ਹੈ ਕਿ ਉਹ ਸ਼ੈਡਸ ਦੇ ਥੱਲੇ ਚੱਲ ਜਾਣ। ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਲੰਗਰ ਹਾਲ ਦੇ ਵਿੱਚ ਆਪਾਂ ਗੱਲਬਾਤ ਕਰਾਈਏ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਤੇ ਕਿਸ ਤਰ੍ਹਾਂ ਦਰਸ਼ਕ ਜਾਂ ਜਿੱਥੇ ਸਾਡੇ ਹਜੂਮ ਇੱਥੇ ਪਹੁੰਚਿਆ ਹੋਇਆ ਹੈ ਉਹ ਕਿਸ ਤਰ੍ਹਾਂ ਖੇਡਣ ਦਾ ਆਨੰਦ ਮਾਣ ਰਹੇ ਨੇ। ਸੋ 34ਵੀਂ ਆਸਟ੍ਰੇਲੀਅਨ ਸਿੱਖ ਖੇਡਾਂ 33 ਸਾਲਾਂ ਦਾ ਕਹਿੰਦੇ ਮਾਣਮੱਤਾ ਇਤਿਹਾਸ ਹੈ ਜੀ। ਤੇ ਬਲਗੋਲਵਾ ਕੌਪਸ ਹਰਬਰ ਦੀ ਧਰਤੀ ਦੇ ਉੱਪਰ ਖੇਡਾਂ ਤੁਹਾਡੇ ਦੂਸਰੇ ਦਿਨ ਦੀਆਂ ਚੱਲ ਰਹੀਆਂ ਨੇ। ਸੋ ਮੈਂ ਕੈਮਰਾਮੈਨ ਨੂੰ ਲਵੀ ਜੀ ਨੂੰ ਕਹਾਂਗਾ ਕਿ ਇੱਕ ਵਾਰ ਥੋੜਾ ਜਿਹਾ ਜ਼ੂਮ ਕਰਕੇ ਦਿਖਾਣ ਕਿ ਕਿਸ ਤਰ੍ਹਾਂ ਲੰਗਰ ਹਾਲ ਦੇ ਵਿੱਚ ਪ੍ਰਬੰਧ ਹੋ ਚੁੱਕੇ ਨੇ, ਚੱਲ ਰਹੀਆਂ ਨੇ ਗੇਮਾਂ, ਤੇ ਕਿਸ ਤਰ੍ਹਾਂ ਸਾਡਾ ਭਾਈਚਾਰਾ ਇਕੱਠਿਆਂ ਬੈਠ ਕੇ ਲੰਗਰ ਦਾ ਆਨੰਦ ਮਾਣ ਰਹੇ ਨੇ। ਗੁਰੂ ਦੀ ਬਖਸ਼ਿਸ਼ ਹੈ ਕਿ ਸਾਨੂੰ ਇਹ ਚੀਜ਼ ਉਹਨਾਂ ਨੇ ਬਖਸ਼ੀ ਹੈ ਤੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਸਾਰੇ ਆਨੰਦ ਦੇ ਨਾਲ ਲੰਗਰ ਮਾਣ ਰਹੇ ਨੇ। ਔਰ ਮੌਕਾ ਹੈ ਸਾਰਿਆਂ ਨੂੰ ਇਕੱਠੇ ਬੈਠਣ ਦਾ ਕਿ ਬਾਹਰ ਗੇਮਾਂ ਮੀਂਹ ਕਰਕੇ ਰੁਕੀਆਂ ਹੋਈਆਂ ਨੇ ਤੇ ਲੰਗਰ ਦੀ ਸੇਵਾ ਦੇ ਵਿੱਚ ਸਾਡੇ ਵਲੰਟੀਅਰ ਲੱਗੇ ਹੋਏ ਨੇ। ਮੈਂ ਥੋੜਾ ਜਿਹਾ ਆਪਣੇ ਵਡੇਰਿਆਂ ਦੇ ਵੱਲ ਚੱਲਦਾ। ਮਾਫੀ ਚਾਹੁੰਦਾ ਜੀ, ਤੁਹਾਡਾ ਥੋੜਾ ਸਮਾਂ ਲੈ ਲਈਏ ਜੀ। ਜੀ ਕਿੱਥੋਂ ਆਏ ਹੋ ਜੀ? ਸਿਡਨੀ ਤੋਂ ਆਏ, ਸਿਡਨੀ ਤੋਂ। ਤੁਹਾਡਾ ਅੱਜ ਪਹਿਲਾ ਦਿਨ ਹੈ ਕਿ ਦੂਸਰੇ ਦਿਨ ਹੀ ਹੈ? ਦੂਜਾ ਦਿਨ। ਕਿਸ ਤਰ੍ਹਾਂ ਲੱਗ ਰਿਹਾ ਜੀ? ਬਹੁਤ ਵਧੀਆ, ਫਸਟ ਕਲਾਸ। ਬਾਰਿਸ਼ ਹੋ ਰਹੀ ਹੈ ਕਿ ਨਹੀਂ ਤਾਂ ਬਹੁਤ ਵਧੀਆ ਹੈਗਾ। ਤੇ ਬਾਰਿਸ਼ ਹੋ ਰਹੀ ਹੈ। ਵੈਸੇ ਬਾਰਿਸ਼ ਇਸ ਟਾਈਮ ਤਾਂ ਤੰਗੀ ਕਰ ਰਹੀ ਹੈ ਪਲੇਅਰਾਂ ਨੂੰ, ਪਰ ਤੁਸੀਂ ਆਨੰਦ ਮਾਰ ਰਹੇ ਹੋ। ਚਾਹ ਦਾ ਚਾਹ ਤੇ ਲੰਗਰ ਦਾ। ਹੋਰ ਕੁਝ ਕਹਿਣਾ ਚਾਹੋ? ਹੋਰ ਕੁਝ ਸਾਰਾ ਵਧੀਆ, ਸੰਗਤ ਦਾ ਬੜਾ ਵਾਵਾ ਇਕੱਠ ਹੈਗਾ ਤੇ ਬਹੁਤ ਵਧੀਆ ਇੰਤਜ਼ਾਮ। ਧੰਨਵਾਦ ਜੀ। ਉਹਨਾਂ ਦਾ ਕਹਿਣਾ ਹੈ ਕਿ ਬਾਰਿਸ਼ ਚੱਲ ਰਹੀ ਹੈ ਕੋਈ ਗੱਲ ਨਹੀਂ, ਲੇਕਿਨ ਸਾਰਾ ਕੁਝ ਵਧੀਆ ਚੱਲ ਰਿਹਾ, ਚੰਗਾ ਲੱਗ ਰਿਹਾ ਹੈ। ਤੇ ਅੱਗੇ ਆਪਾਂ ਥੋੜਾ ਚੱਲਦੇ ਹਾਂ, ਉਧਰ ਨੌਜਵਾਨਾਂ ਵੱਲ ਚੱਲਦੇ ਹਾਂ। ਉਧਰ ਸਾਡੇ ਕੋਲ ਟਰੱਕ ਡਰਾਈਵਰ ਵੀ ਖੜੇ ਨੇ। ਜੀ ਇਹ ਸਾਡੇ ਬ੍ਰਿਸਬਨ ਤੋਂ ਨੇ ਜੀ। ਰਾਣਾ ਸਾਹਿਬ ਕੀ ਕਹਿਣਾ ਚਾਹੋਗੇ ਦੂਸਰੇ ਦਿਨ ਦੀਆਂ ਗੇਮਾਂ? ਬਹੁਤ ਵਧੀਆ ਪ੍ਰਬੰਧ ਹੈ ਤੇ ਬਹੁਤ ਵਧੀਆ ਗੇਮਾਂ ਚੱਲਣ ਰਹੀਆਂ ਜੀ। ਤੇ ਅਸੀਂ ਵਾਲੀਬਾਲ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਬੈਡਮਿੰਟਨ ਦੇ ਵਿੱਚ ਅਸੀਂ ਸਿਲਵਰ ਜਿੱਤਿਆ ਜੀ, ਸਾਡੀਆਂ ਲੇਡੀਜ਼ ਨੇ। ਤੇ ਸੌਕਰ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ, 3 ਟੀਮਾਂ ਲੈ ਕੇ ਆਏ ਅਸੀਂ। ਤੇ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਬਹੁਤ ਵਧੀਆ ਢੰਗ ਨਾਲ ਜਾਣੀ ਕਿ ਆਰਗੇਨਾਈਜ਼ ਕੀਤਾ ਤੇ ਬਹੁਤ ਹੀ ਵਧੀਆ ਲੱਗਿਆ ਆ ਕੇ।
ਤੇ ਤੁਸੀਂ ਸਾਰੇ ਨਾਲ ਪ੍ਰਬੰਧਕ ਆਏ ਹੋ ਜਾਂ ਖਿਡਾਰੀ ਹੋ ਤੁਹਾਡੇ ਚੋਂ ਕੋਈ? ਹਾਂਜੀ ਅਸੀਂ ਵਾਲੀਬਾਲ ਖੇਡਦੇ ਹਾਂਗੇ ਤੇ ਆਪਣਾ ਕਲੱਬ LPCSC ਰੀਜਨ ਸਪਾਰਕ ਪਹਿਲੀ ਵਾਰੀ ਉਹਨੇ ਸਿੱਖ ਗੇਮਸ ਪਾਰਟਿਸਿਪੇਟ ਕੀਤਾਗਾ ਤੇ ਇਹ ਸਾਡੇ ਨਾਲ ਸਾਰੇ ਸਪੋਰਟਰ ਨੇ ਮਿਲ ਕੇ ਕਲੱਬ ਦੇ ਪਿੱਛੇ ਵਾਲੀਬਾਲ ਦੀਆਂ ਸਾਡੀਆਂ ਪਲੇਅਰਾਂ ਵੀ ਖੜੀਆਂ ਜੀ। ਬੈਡਮਿੰਟਨ ਦੇ ਆਜੋ ਜੀ। ਇਹ ਸਾਡੀਆਂ ਭੈਣਾਂ ਨੇ ਮਤਾਵਾਂ ਦੇ ਨਾਲ ਬੈਠੀਆਂ ਨੇ ਵਾਲੀਬਾਲ ਦੇ ਵਿੱਚ ਪਾਰਟਿਸਿਪੇਟ ਕੀਤਾ ਜੀ। ਵਾਲੀਬਾਲ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਜੀ। ਤੇ ਮੈਂ ਤੁਸੀਂ ਵਾਲੀਬਾਲ ਕਿਹਾ ਕਿ ਖੇਲਦੇ ਹੋ, ਕੱਲ ਵੀ ਜਿੱਦਾਂ ਕੱਲ ਦਾ ਜਦੋਂ ਦਿਨ ਖਤਮ ਹੋਇਆ ਤੇ ਕੁਝ ਵਾਲੀਬਾਲ ਦੇ ਜਿਹੜੇ ਕੋਚ ਵਗੈਰਾ ਸੀਗੇ ਜਾਂ ਖਿਡਾਰੀ ਸੀਗੇ ਉਹਨਾਂ ਦੇ ਨਾਲ ਇੱਕ ਗੈਰ ਰਸਮੀ ਗੱਲਬਾਤ ਹੋਈ ਇਸ ਫੀਲਡ ਤੋਂ ਬਾਹਰ। ਉਹ ਕਹਿ ਰਹੇ ਸੀਗੇ ਵੀ ਕੁਝ ਸ਼ਿਕਾਇਤਾਂ ਉਹਨਾਂ ਨੇ ਦਰਜ ਕਰਵਾਈਆਂ ਸੀਗੀਆਂ। ਅਸੀਂ ਅੱਜ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਖੇਡਾਂ ਮੀਂਹ ਕਰਕੇ ਰੁਕ ਗਈਆਂ ਪਰ ਸਾਡੀ ਕੋਸ਼ਿਸ਼ ਹੈ ਕਿ ਖੇਡ ਮੈਦਾਨ 'ਚ ਜਾ ਕੇ ਉਹ ਚੀਜ਼ਾਂ ਦੇਖੀਏ ਜਿਹੜੇ ਉਹਨਾਂ ਨੇ ਰੋਸਾ ਜ਼ਾਹਰ ਕੀਤਾ। ਪ੍ਰਬੰਧ ਕਹਿੰਦੇ ਬਹੁਤ ਚੰਗੇ ਨੇ ਗੇਮਾਂ ਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਪਲੇਅਰਾਂ ਨੂੰ ਜਦੋਂ ਗਰਾਊਂਡਾਂ ਦੇ ਵਿੱਚ ਹੁੰਦੇ ਨੇ ਉਦੋਂ ਰੋਟੀ ਪਾਣੀ ਜੇ ਉੱਥੇ ਹੀ ਪਹੁੰਚ ਜਵੇ ਜਾਂ ਕੁਝ ਕਹਿੰਦੇ ਆ ਵੀ ਅੰਪਾਇਰਿੰਗ ਵਗੈਰਾ ਜੋ ਰੈਫਰੀ ਨੇ ਉਹ ਸ਼ਾਇਦ ਕਹਿੰਦੇ ਜੀ ਕੱਚੇ ਨੇ ਥੋੜ੍ਹੇ ਜਿਹੇ, ਉਹ ਲੜਾਈ ਝਗੜੇ ਦੇ ਚਾਂਸ ਜ਼ਿਆਦਾ ਬਣਦੇ ਨੇ ਕਿ ਫਿਰ ਗਲਤ ਫਾਉਲ ਕਰ ਦਿੰਦੇ। ਤੁਹਾਨੂੰ ਕੁਝ ਲੱਗਾ ਇਸ ਤਰ੍ਹਾਂ ਦਾ? ਨਹੀਂ ਰੈਫਰੀ ਵੱਲ ਤਾਂ ਨਹੀਂ ਮੈਂ ਕੁਝ ਜ਼ਿਆਦਾ ਕਹਿਣਾ ਚਾਹੂੰਗਾ। ਓਵਰਆਲ ਠੀਕ ਰਿਹਾ, ਪਰ ਕਈ ਵਾਰੀ ਤੁਹਾਨੂੰ ਪਤਾ ਵੀ ਕੋਈ ਡਿਸੀਜਨ ਹੁੰਦੇ ਨੇ ਇਦਾਂ ਦੇ ਵੀ ਕਈ ਵਾਰੀ ਰੈਫਰੀ ਦੀ ਵੀ ਗਲਤੀ ਨਹੀਂ ਹੁੰਦੀ, ਉਹਨੂੰ ਲੱਗਦਾ ਹੁੰਦਾਗਾ। ਤੇ ਬਾਕੀ ਹਾਂ ਉਹ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਵੀ ਉੱਥੇ ਅਗਰ ਜਿੱਦਾਂ ਚਾਹ ਵਗੈਰਾ ਦਾ ਵੀ ਪ੍ਰਬੰਧ ਹੁੰਦਾ, ਜਿੱਦਾਂ ਫਰੂਟ ਵਗੈਰਾ ਸੀਗੇ ਉੱਥੇ ਉਹ ਜਗ੍ਹਾ ਤੇ ਵਾਲੀਬਾਲ ਵਾਲੀ ਪਲੇਸ ਤੇ, ਜਾਂ ਖਾਣ ਨੂੰ ਪਲੇਅਰਸ ਲਈ ਕੁਝ ਹੋਰ ਹੁੰਦਾ, ਜਿੱਦਾਂ ਅਸੀਂ ਡਿਊਟੀਆਂ ਵੀ ਕਰਦੇ ਸੀ। ਜਿੱਦਾਂ ਸਾਡਾ ਮੈਚ ਨਹੀਂ ਹੈਗਾ, ਅਸੀਂ ਹੋਰ ਟੀਮ ਦੇ ਗੇਮ ਦੇ ਵਿੱਚ ਸਾਡੀ ਡਿਊਟੀ ਲੱਗੀ ਹੋਈ ਸੀ ਉੱਥੇ, ਜਿੱਦਾਂ ਰੈਫਰੀ ਦੀ ਪਲੱਸ ਸਕੋਰਿੰਗ ਕਰਨ ਦੀ। ਤੇ ਪਰ ਉੱਥੇ ਉਹੀ ਇਹ ਸਾਨੂੰ ਥੋੜੀ ਘਾਟ ਮਹਿਸੂਸ ਹੋਈ ਵੀ ਉੱਥੇ ਉਹਨਾਂ ਲਈ ਕਿਸੇ ਲਈ ਵੀ ਕੋਈ ਖਾਸ ਖਾਣ ਪੀਣ ਦਾ ਉੱਥੇ ਪ੍ਰਬੰਧ ਨਹੀਂ ਸੀ। ਸਪੈਸ਼ਲੀ ਇੱਥੇ ਫੇਰ ਆਉਣਾ ਪੈਂਦਾ ਸੀਗਾ ਜਦ ਲੈ ਕੇ ਉੱਥੇ ਖੇਲਦੇ ਸੀਗੇ। ਜਦੋਂ ਤੁਸੀਂ ਰੋਟੀ ਪਾਣੀ ਖਾਣਾ ਤਾਂ ਇੱਥੇ ਆਉਣਾ ਪੈਂਦਾ, ਫਿਰ ਉੱਧਰ ਜਾਣਾ ਪੈਂਦਾ। 1 ਘੰਟੇ 1.5 ਘੰਟੇ ਬਾਅਦ ਦੁਬਾਰਾ ਇੱਕ ਮੈਚ ਵੀ ਹੁੰਦਾ ਸੀਗਾ ਜੀ। ਤੁਹਾਡਾ ਵੀ ਵੈਸੇ ਰੋਸਾ ਜਾਇਜ਼ ਹੈ, ਧੰਨਵਾਦ ਤੁਹਾਡੇ ਸਮੇਂ ਦਾ। ਇੱਧਰ ਆਪਣੀ ਭੈਣਾਂ ਵੱਲ ਮਤਾਵਾਂ ਵੱਲ ਇੱਕ ਵਾਰ ਜ਼ੂਮ ਜਿਹਾ ਕਰਕੇ ਇਹਨਾਂ ਨੂੰ ਲਾਓ। ਸਾਡੇ ਖਿਡਾਰੀ ਨੇ ਇਹ ਸਾਰੇ, ਤੇ ਕੌਣ ਗੱਲਬਾਤ ਕਰਨਾ ਚਾਹੂਗਾ ਜੀ? ਬਸ ਥੋੜੀ ਜਿਹੀ ਤੁਹਾਡੇ ਕੋਲ ਬਾਈਟਸ ਹੀ ਲੈਣੀ ਹੈ ਜੀ। ਚਲੋ ਤੁਸੀਂ ਮੋਹਰੇ ਹੋ, ਤੁਸੀਂ ਆਉਣ ਦਿਓ। ਕਿਸ ਤਰ੍ਹਾਂ ਦੇ ਪ੍ਰਬੰਧ ਲੱਗ ਰਹੇ ਨੇ, ਕਿਸ ਤਰ੍ਹਾਂ ਲੱਗ ਰਿਹਾ? ਹਾਂਜੀ ਭਾਜੀ ਬਹੁਤ ਵਧੀਆ ਅਰੇਂਜਮੈਂਟ ਆ। ਜਿਹੜੀ ਮੇਨ ਫੀਲਡ ਆ ਉਹਨਾਂ 'ਚ ਤਾਂ ਬਹੁਤ ਵਧੀਆ ਇੰਤਜ਼ਾਮ ਆ। ਬਟ ਜਿਹੜੇ ਬੈਡਮਿੰਟਨ ਦੇ ਅਸੀਂ ਬੈਡਮਿੰਟਨ 'ਚ ਪਾਰਟਿਸਿਪੇਟ ਕੀਤਾ, ਸਾਡਾ ਕੋਰਟ ਜਿਹੜੇ ਸੀ ਥੋੜ੍ਹੇ ਯੂਨੀਵਰਸਿਟੀ 'ਚ ਜਾ ਕੇ ਸੀ, ਥੋੜ੍ਹਾ ਸੈਕਲੂਟਡ ਜੇ ਲੱਗਦੇ ਸੀ ਤੇ ਥੋੜ੍ਹਾ ਉੱਥੇ ਅਰੇਂਜਮੈਂਟ ਵੀ ਸਾਨੂੰ ਥੋੜ੍ਹਾ ਘੱਟ ਲੱਗਾ, ਰਿਫਰੈਸ਼ਮੈਂਟਸ ਵਗੈਰਾ ਨਹੀਂ ਸੀਗੀਆਂ। ਬਟ ਚਲੋ ਕੋਈ ਨਹੀਂ, ਅਸੀਂ ਆਪਣੇ ਲੈ ਕੇ ਇਹਨਾਂ ਨੂੰ ਭਿਜਵਾ ਕੇ ਮੰਗਵਾ ਲਈਆਂ ਇੱਧਰੋਂ। ਤੇ ਬਾਕੀ ਬਹੁਤ ਵਧੀਆ ਰਿਹਾ। ਮੇ ਵੀ ਸਾਨੂੰ ਇੱਕ ਦੋ ਜੇ ਹੋਰ ਰੈਫਰੀ ਨੈਕਸਟ ਟਾਈਮ ਮਿਲ ਜਾਣ ਤਾਂ ਹੋਰ ਵੀ ਵਧੀਆ। ਤੇ ਕਿਉਂਕਿ ਰੈਫਰੀ ਸਾਹਿਬ ਵੀ ਕਹਿ ਰਹੇ ਸੀ ਕਿ ਉਹਨਾਂ ਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਮਿਲੀ ਆ ਬੈਡਮਿੰਟਨ ਲਈ। ਬਟ ਅਪਾਰਟ ਫਰਮ ਦੈਟ ਬਹੁਤ ਵਧੀਆ ਪ੍ਰੋਗਰਾਮ ਆ। ਅਰੇਂਜਮੈਂਟਸ ਮੇਨ ਫੀਲਡ 'ਚ ਬਹੁਤ ਵਧੀਆ ਅਰੇਂਜਮੈਂਟ ਆ। ਬਟ ਚਲੋ ਵੈਦਰ ਦਾ ਨਾਲ ਥੋੜ੍ਹਾ ਉੱਪਰ ਥੱਲੇ ਹੁੰਦਾ ਰਹਿੰਦਾ, ਬਟ ਵੈਲ ਡਨ, ਵੈਡ ਐਫਰਟ, ਸਾਰਿਆਂ ਨੇ ਬਹੁਤ ਵਧੀਆ ਐਫਰਟਸ ਪਾਏ ਨੇ ਜੀ। ਇੱਕ ਨਿੱਜੀ ਜਿਹਾ ਸਵਾਲ ਮੈਂ ਜਾਂਦਾ ਪੁੱਛਦਾ ਨਾ, ਐਜ਼ ਅ ਫੀਮੇਲ, ਤੁਸੀਂ ਫੀਮੇਲ ਹੋ ਸਾਰੇ, ਕੋਈ ਤੁਹਾਡੇ ਵੱਲੋਂ ਕੋਈ ਖਾਸ ਸੁਝਾਅ ਹੋਵੇ ਕਿ ਸਾਡੇ ਲਈ ਘੱਟ ਤੋਂ ਘੱਟ ਜਦੋਂ ਇਸ ਤਰ੍ਹਾਂ ਦਾ ਇਕੱਠ ਵੱਡਾ ਇਕੱਠ ਹੁੰਦਾ ਹੋਵੇ, ਤੁਹਾਡੇ ਲਈ ਘੱਟ ਤੋਂ ਘੱਟ ਆਹ ਚੀਜ਼ਾਂ ਜ਼ਰੂਰ ਖਾਸ ਹੋਣੀਆਂ ਚਾਹੀਦੀਆਂ? ਭਾਜੀ ਅੱਜ ਕੱਲ੍ਹ ਇੰਨਾ ਕੁਝ ਉਹ ਡਿਫਰੈਂਸ ਤਾਂ ਰਿਹਾ ਨਹੀਂ। ਅੱਜ ਕੱਲ੍ਹ ਜੈਂਡਰ ਇਕੁਐਲਿਟੀ ਆ ਤੇ ਅਸੀਂ ਹੈਪੀ ਹਾਂ, ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਜਾ ਰਿਹਾ। ਸਾਨੂੰ ਕੋਈ ਸਪੈਸ਼ਲ ਲਾਈਨ ਨਹੀਂ ਚਾਹੀਦੀ, ਕੋਈ ਸਪੈਸ਼ਲ ਕੁਝ ਨਹੀਂ ਚਾਹੀਦਾ। ਬਸ ਇਹ ਹੈ ਕਿ ਸਾਰਿਆਂ ਨੂੰ ਇਕੁਅਲ ਓਪਰਚੁਨਿਟੀਜ਼ ਮਿਲਣ, ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਅੱਗੇ ਵਧਣ ਦਾ। ਤੇ ਸਾਨੂੰ ਹੋਰ ਕਾਫੀ ਇੱਦਾਂ ਦੀਆਂ ਗੇਮਾਂ ਆ ਜਿੱਦਾਂ ਕਬੱਡੀ ਕਹਿ ਲਓ ਕਿ ਉਹਨਾਂ ਵਿੱਚ ਗਰਲਸ ਦਾ ਪਾਰਟਿਸਿਪੇਸ਼ਨ ਬਹੁਤ ਘੱਟ ਆ, ਜਾਂ ਕੋਈ ਟੀਮ ਪਾਰਟਿਸਿਪੇਟ ਨਹੀਂ ਕਰਦੀ ਜਾਂ ਕਿੱਦਾਂ ਆ। ਤੇ ਜੇ ਉਹਨਾਂ ਵੱਲ ਉਹਨਾਂ ਨੂੰ ਥੋੜ੍ਹਾ ਫੀਮੇਲਸ ਨੂੰ ਥੋੜ੍ਹਾ ਉਹਨਾਂ ਨੂੰ ਐਨਕਰੇਜ ਕੀਤਾ ਜਾਵੇ, ਉਹਨਾਂ ਨੂੰ ਕੋਈ ਇਨਸੈਂਟਿਵਸ ਦਿੱਤੇ ਜਾਣ ਤਾਂ ਕਿ ਜਿਹੜੀਆਂ ਲੜਕੀਆਂ ਆ ਮੋਰ ਦੈਨ ਇਨਫ ਸ਼ੋਰ ਆ ਕਿ ਸਾਰੇ ਲੇਡੀਜ਼ ਕਾਫੀ ਆ ਜਿਹੜੇ ਮੋਰ ਦੈਨ 50% ਤਾਂ ਖੇਲ ਸਕਦੇ ਆ ਕਬੱਡੀ, ਖੋ ਜਾਂ ਕੁਛ ਵੀ ਰੱਖ ਲਓ। ਤੇ ਬਟ ਉਹੀ ਹੈ ਕਿ ਗਰਲਸ ਇੰਨਾ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦੀਆਂ ਜਾਂ ਟਾਈਮ ਆਪਣੀ ਕਮਿਟਮੈਂਟਸ ਕਰਕੇ ਨਹੀਂ ਹੁੰਦੀਆਂ। ਬਟ ਜੇ ਉਹਨਾਂ ਨੂੰ ਥੋੜ੍ਹਾ ਐਨਕਰੇਜਮੈਂਟ ਮਿਲ ਜਾਵੇ ਤਾਂ ਹੋਰ ਵੀ ਬੈਟਰ ਹੋਊਗਾ। ਬਾਕੀ ਅਪਾਰਟ ਫਰਮ ਦੈਟ ਸਾਨੂੰ ਤਾਂ ਕੋਈ ਸ਼ਿਕਾਇਤ ਨਹੀਂ ਹੈ ਜੀ। ਧੰਨਵਾਦ ਜੀ। ਇਹ ਸਨ ਸਾਡੀਆਂ ਭੈਣਾਂ ਜੋ ਖਿਡਾਰੀ ਨੇ ਵੀ ਬੜਾ ਖੂਬਸੂਰਤ ਜਿਹਾ ਉਹਨਾਂ ਨੇ ਸੁਝਾਅ ਦਿੱਤਾ ਕਿ ਜਿਹੜੇ ਕਬੱਡੀ ਆ ਜਾਂ ਕੁਝ ਹੋਰ ਗੇਮਾਂ ਨੇ ਉਹਦੇ ਵਿੱਚ ਗਰਲਸ ਦੀ ਜਾਂ ਫੀਮੇਲ ਦੀ ਪਾਰਟਿਸਿਪੇਸ਼ਨ ਮੰਨਫੀ ਜਿਹੀ ਆ। ਅਗਰ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਵੀ ਇਹਦੇ ਵਿੱਚ ਕੁਝ ਕਰ ਸਕਦੀਆਂ ਨੇ। ਆਪਾਂ ਅੱਗੇ ਚੱਲਦੇ ਹਾਂ। ਕੈਮਰਾਮੈਨ ਨੂੰ ਮੈਂ ਚਾਹਾਂਗਾ ਕਿ ਥੋੜ੍ਹਾ ਜਿਹਾ ਸਾਡੇ ਖੇਡ ਜੀ ਕਰੋ ਗੱਲ। ਇਹਨਾਂ ਰੇਸਾਂ 'ਚ ਭਾਗ ਲੈਤਾ, ਮੈਲਬੌਰਨ ਤੋਂ ਆਏ ਨੇ ਜੀ। ਸਾਡੇ ਨਾਲ ਬਜ਼ੁਰਗ ਜੁੜੇ ਨੇ, ਕਹਿੰਦੇ ਬਹੁਤ ਵੱਡੇ ਰੇਸਰ ਨੇ ਤੇ ਮੈਲਬੌਰਨ ਤੋਂ ਆਏ ਨੇ। ਸੋ ਕੁਝ ਕਹਿਣਾ ਚਾਹੋਗੇ ਜੀ? 3 ਮੇਲੇ ਮੈਲਬੌਰਨ ਜਿੱਤੇ ਸੀ ਜੀ। ਇੱਥੇ ਵੀ 200 ਮੀਟਰ ਤੇ 800 ਵਾਲੇ 'ਚ ਮੈਂ ਫਸਟ ਰਿਹਾ ਜੀ। ਤੇ ਹੁਣ 5 ਕਿਲੋਮੀਟਰ ਵਾਲੀ ਸਵੇਰੇ 7 ਵਜੇ ਉਹ 'ਚ ਮੈਂ ਹਿੱਸਾ ਲੈਣਾ। ਸੋ ਇਹ ਜਿਹੜੀ ਆ ਮੈਰਾਥਨ ਵਗੈਰਾ ਦੌੜਦੇ ਹੋ, ਕਿਉਂਕਿ ਹਜੇ ਸਾਡਾ ਕੋਈ ਇਸ ਤਰ੍ਹਾਂ ਸਬੱਬ ਨਹੀਂ ਬਣਿਆ, ਅਸੀਂ ਲੱਭ ਨਹੀਂ ਸਕੇ ਕਿ ਤੁਸੀਂ ਕਿੱਥੇ ਦੌੜਦੇ ਹੋ। ਬਾਕੀ ਸਾਰੀਆਂ ਗਰਾਊਂਡਾਂ 'ਤੇ ਅਸੀਂ ਟੋਕੇ ਦੇਖੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਮੇਲੇ ਹੁੰਦੇ ਨਾ ਪੰਜਾਬੀ ਮੇਲੇ ਜੀ। ਸੋ ਇੱਥੇ ਇਸ ਗੇਮਾਂ ਦੇ ਵਿੱਚ ਕੋਈ ਦੌੜਨ ਵਗੈਰਾ ਦਾ ਕੋਈ ਕੰਪੀਟੀਸ਼ਨ ਹੈ? ਇੱਥੇ ਸਾਡੇ ਬੇਟਾ ਤੇ ਕ੍ਰਿਕਟ ਖੇਡ ਰਿਹਾ
ਅਸੀਂ ਵੈਸੇ ਵਾਲੀਬਾਲ ਖੇਡਦੇ ਹਾਂ ਸ਼ੂਟਿੰਗ ਮੈਲਬਰਨ ਜੀ ਤਾਂ ਇੱਥੇ ਨਹੀਂ ਟੀਮ ਆਈ ਸਾਡੀ ਤਾਂ ਮੈਂ ਰੇਸ ਤਾਂ ਹੀ ਸਪੈਸ਼ਲ ਇੱਥੇ ਆਇਆ। ਕਿੰਨੇ ਕੁ ਸਾਲਾਂ ਤੋਂ ਤੁਸੀਂ ਇਹਨਾਂ ਆਸਟ੍ਰੇਲੀਅਨ ਸੇ ਗੇਮਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ? ਸ਼ੁਰੂ ਤੋਂ ਹੀ ਬਚਪਨ ਤੋਂ ਹੀ 35 ਸਾਲ ਮੈਂ ਵਾਲੀਬਾਲ ਖੇਡਿਆ ਸ਼ੂਟਿੰਗ ਜੀ ਤੇ ਹੁਣ ਇੱਥੇ ਸ਼ੋਕਰ ਦੀ ਟੀਮ 'ਚ ਵੀ ਮੈਂ ਕਲੱਬ 'ਚ ਵੀ ਹੈਗਾ ਵਿੱਚ ਪਲੇਅਰ। ਸੋ 1988 ਦੀਆਂ ਇਹ ਗੇਮਾਂ ਦੀ ਸ਼ੁਰੂਆਤ ਹੋ ਚੁੱਕੀ ਆ, ਹਾਕੀ ਦੇ ਨਾਲ ਸ਼ੁਰੂਆਤ ਹੋਈ ਸੀ, ਹੁਣ 33 ਸਾਲਾਂ ਦਾ ਕਹਿ ਲਓ ਕਿ ਮਾਣਮੱਤਾ ਇਤਿਹਾਸ ਬਣ ਗਿਆ ਹੈ। ਹਾਂਜੀ ਅਜੇ ਵੀ ਬਰਕਰਾਰ ਹੈ ਜੀ। ਤੇ ਤੁਹਾਨੂੰ ਲੱਗਦਾ ਕਿ ਜਦੋਂ ਸ਼ੁਰੂਆਤ ਹੋਈ ਸੀ ਜਿਹੜਾ ਉਦੋਂ ਮਨ ਦੇ ਵਿੱਚ ਬਲਬਲਾ ਸੀਗਾ ਅੱਜ ਪੂਰਾ ਹੋਣ ਡਿਆ ਕਿ ਜਾਂ ਹੁਣ ਹੋ ਰਿਹਾ ਹੋ ਰਿਹਾ? ਉਦੋਂ ਆਸ ਸੀ ਵੀ ਪਤਾ ਨਹੀਂ ਹੋਵੇ ਨਾ ਵੀ ਹੁਣ ਹੋ ਰਿਹਾ ਜੀ ਕੁਝ ਸੁਝਾਅ ਦੇਣਾ ਚਾਹੋਗੇ ਪ੍ਰਬੰਧਕਾਂ ਨੂੰ ਕਿ ਆ ਵੀ ਇੱਕ ਮਲਬਰੇ ਦੇ ਵਿੱਚ ਸੀਗਾ ਜਿਹੜਾ ਹੁਣ ਹੋ ਸਕਦਾ? ਜੀ ਸਵਾਬ ਇਹਨਾਂ ਦੀ ਕਿਰਪਾ ਨਾਲ ਹੀ ਹੋ ਗਿਆ, ਨਹੀਂ ਤਾਂ ਨਹੀਂ ਹੋ ਸਕਦਾ ਸੀ। ਆ ਖੇਡਾਂ ਸਿੱਖ ਖੇਡਾਂ ਨਾਲ ਹੀ ਹੋ ਗਿਆ। ਧੰਨਵਾਦ ਬਜ਼ੁਰਗੋ, ਬਹੁਤ ਬਹੁਤ ਮਿਹਰਬਾਨੀ ਜੀ। ਤੁਹਾਨੂੰ ਲਾਈਵ ਪਿਕਚਰਾਂ ਦਿਖਾ ਰਹੇ ਹਾਂ ਜੀ। ਬਹੁਤ ਜ਼ਰੂਰੀ ਹੁੰਦਾ ਜਦੋਂ ਇਸ ਤਰ੍ਹਾਂ ਦਾ ਖੇਡਾਂ ਦਾ ਇਕੱਠ ਹੋਵੇ ਜਿੱਥੇ ਸਾਡਾ ਭਾਈਚਾਰਾ ਇਕੱਠ ਦੇ ਵਿੱਚ ਜੁੜਦਾ ਤੇ ਲੰਗਰ ਦੀ ਸੇਵਾ ਬਹੁਤ ਅਹਿਮ ਹੁੰਦੀ ਆ। ਤੇ ਇਹ ਸਾਡੇ ਵਲੰਟੀਅਰ, ਸਾਡੇ ਬਜ਼ੁਰਗ, ਸਾਡੇ ਨੌਜਵਾਨ, ਸਾਡੀਆਂ ਬੀਬੀਆਂ ਲੱਗੀਆਂ ਹੋਈਆਂ ਲੰਗਰ ਦੇ ਵਿੱਚ। ਮੀਂਹ ਦੇ ਕਾਰਨ ਸਾਰੇ ਇਸ ਵਕਤ ਲੰਗਰ ਦੇ ਵਿੱਚ ਆ ਚੁੱਕੇ ਨੇ, ਲੇਕਿਨ ਫਿਰ ਵੀ ਸਾਰੇ ਸੰਤੁਸ਼ਟ ਨੇ ਕਿਉਂਕਿ ਸੇਵਾ ਦਾ ਡਟੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕਿਸ ਤਰ੍ਹਾਂ ਇਹ ਟੋਸਟ ਵਗੈਰਾ ਸਾਰੇ ਬਣਾ ਕੇ ਰੱਖੇ ਨੇ, ਬ੍ਰੈਡਾਂ ਦੇ ਢੇਰ ਲੱਗੇ ਹੋਏ ਨੇ, ਕੜਾਹੀਆਂ ਚੱਲ ਰਹੀਆਂ ਨੇ, ਇੱਧਰ ਕੱਚੇ ਕੀਤੇ ਜਾ ਰਹੇ ਨੇ, ਇੱਧਰ ਵੀ ਕੱਚੇ ਕੀਤੇ ਜਾ ਰਹੇ ਨੇ ਤੇ ਉੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੋੜੀਆਂ ਲੱਗੀਆਂ ਪਈਆਂ ਨੇ ਭੋਜਨ ਦੀਆਂ। ਤੇ ਬਜ਼ੁਰਗ ਸਾਡੇ ਲੱਗੇ ਹੋਏ ਨੇ ਜੀ ਸੇਵਾ ਦੇ ਵਿੱਚ। ਧੰਨਵਾਦ ਕਰਦੇ ਆ ਇਹਨਾਂ ਦਾ ਕਿ ਐਡੇ ਹਜ਼ੂਮ ਨੂੰ ਸਾਡੇ ਖਿਡਾਰੀਆਂ ਨੂੰ ਭੋਜਨ ਦੀ ਲਗਾਤਾਰ ਸਪਲਾਈ ਹੋ ਰਹੀ ਹੈ ਤਾਂ ਟੋਟ ਨਹੀਂ ਆ ਰਹੀ। ਸੋ ਇਹ ਸਾਡੇ ਵਲੰਟੀਅਰ ਵੀਰਸ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਕਿਚਨ ਦੇ ਵਿੱਚੋਂ, ਰਸੋਈ ਦੇ ਵਿੱਚੋਂ ਲਾਈਵ ਦਿਖਾਈਏ ਕਿ ਕਿਸ ਤਰ੍ਹਾਂ ਸੇਵਾਦਾਰ ਪ੍ਰਬੰਧ ਕਰ ਰਹੇ ਨੇ। ਪਾਣੀ ਦੀ ਸੇਵਾ ਚੱਲ ਰਹੀ ਹੈ ਬੜੀ ਸ਼ਾਂਤੀ ਦੇ ਨਾਲ, ਬਹੁਤ ਹੀ ਸਬਰ ਦੇ ਨਾਲ ਇਸ ਲੰਗਰ ਦਾ ਆਨੰਦ ਮਾਣ ਰਹੇ ਨੇ। ਸੋ ਇਹ ਤੁਸੀਂ ਲਾਈਨ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੱਠੀਆਂ ਚੱਲ ਰਹੀਆਂ ਨੇ ਤੇ ਉਹ ਮਿੱਠੇ ਦਾ ਮੈਨੂੰ ਨਾਂ ਭੁੱਲ ਗਿਆ ਕੀ ਹੁੰਦਾ, ਸ਼ੱਕਰ ਬਾਰੇ ਸ਼ਾਇਦ, ਤੇ ਉਧਰ ਰੋਟੀਆਂ ਪਈਆਂ ਨੇ ਤੇ ਸਾਡੇ ਸੇਵਾਦਾਰ ਡਟੇ ਹੋਏ ਨੇ। ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਇਹਨਾਂ ਦਾ। ਤੇ ਸਵੈਨ ਹਿੱਲ ਗੁਰਦੁਆਰਾ ਜਿਹੜਾ ਆਪਣੀ ਬਿਲਡਿੰਗ ਦੇ ਲਈ ਫੰਡ ਵੀ ਇਕੱਠਾ ਕਰ ਰਹੇ ਨੇ। ਸੋ ਜਿੱਥੇ ਜਿੱਥੇ ਵੀ ਸਾਡੀ ਆਵਾਜ਼, ਸਾਡੀ ਫੋਟੋ ਜਾ ਰਹੀ ਹੈ, ਇਹਨਾਂ ਵੱਲ ਜ਼ਰੂਰ ਤਵੱਜੋ ਕਰੋ ਔਰ ਇਹਨਾਂ ਦਾ ਸਹਿਯੋਗ ਕਰੋ ਕਿਉਂਕਿ ਇਹਨਾਂ ਦਾ ਸਹਿਯੋਗ ਆਪਾਂ ਮੰਨ ਸਕਦੇ ਕਿ ਇਹ ਗੁਰੂ ਦਾ ਸਹਿਯੋਗ ਹੈ। ਸੋ ਇਹ ਲੰਗਰਾਂ ਚੱਲ ਰਹੀ 34ਵੀਆਂ ਆਸਟ੍ਰੇਲੀਅਨ ਸਿੱਖ ਗੇਮਾਂ ਜਿਹੜੀਆਂ ਕੌਫ ਸਰਵਰ ਤੇ ਗੁਲਗਾ 'ਚ ਹੋ ਰਹੀਆਂ ਜੀ। ਲੰਗਰ ਹਾਲ ਦੇ ਵਿੱਚੋਂ ਸਾਡੀ ਵੈਸੇ ਤਾਂਘ ਬਣੀ ਹੁੰਦੀ ਹੈ ਕਿ ਇਸ ਸਾਰੇ ਇਕੱਠ ਨੂੰ ਤੁਹਾਡੇ ਸਨਮੁਖ ਵੀ ਕਰਦੇ ਜਾਈਏ ਤੇ ਨਾਲ ਦੀ ਨਾਲ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਜਿਹੜਾ ਵੀ ਸਾਨੂੰ ਕਿਤੇ ਲੱਗੇ ਕਿ ਥੋੜ੍ਹਾ ਜਿਹਾ ਸਮਾਂ ਮਿਲਿਆ ਉਹਨਾਂ ਨਾਲ ਤੁਹਾਡੀ ਕੋਈ ਨਾ ਕੋਈ ਗੱਲਬਾਤ ਕਰਵਾਈਏ। ਸੋ ਸਾਡੇ ਨਾਲ ਮਾਣਮੱਤੀ ਸ਼ਖਸੀਅਤ, ਮੈਂ ਨਾਮ ਤਾਂ ਬੋਲਣਾ ਹੀ ਨਹੀਂ ਹੈਗਾ ਜੀ, ਸਾਰੇ ਜਾਣਦੇ ਨੇ, ਫਿਰ ਚੰਗਾ ਜਿਹਾ ਲੱਗਣਾ, ਛੋਟਾ ਹੋ ਜਾਣਾ ਨਾਮ, ਤੇ ਲੈ ਕੇ ਚੱਲਦੇ ਸਾਡੀ ਮਾਣਮੱਤੀ ਸ਼ਖਸੀਅਤ ਦੇ ਨਾਲ, ਖੁਦ ਦੱਸਣਗੇ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਇੰਡੋਸ ਟੀਵੀ ਦਾ, ਤੁਸੀਂ ਕਵਰੇਜ ਕਰ ਰਹੇ ਹੋ, ਬਹੁਤ ਵਧੀਆ ਕਰ ਰਹੇ ਹੋ। ਤੇ ਔਰ ਸਪੈਸ਼ਲ ਤੌਰ ਤੇ ਵਧਾਈ ਦੇਣਾ ਚਾਹੁੰਦਾ ਮੈਂ ਕੌਫ ਸਰਵਰ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਐਡਾ ਬੜਾ ਜਿਹੜਾ ਹੰਭਲਾ ਮਾਰਿਆ। ਭਾਵੇਂ ਕਿ ਪਿਛਲੇ 2 ਮਹੀਨਿਆਂ ਤੱਕ ਵੀ ਇਹ ਅਨਸਰਟਨਟੀ ਬਣੀ ਹੋਈ ਸੀ ਕਿ ਗੇਮਾਂ ਹੋ ਪਾਉਗੀਆਂ ਜਾਂ ਨਹੀਂ ਹੋ ਪਾਉਗੀਆਂ, ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਔਰ ਬਹੁਤ ਵੱਡਾ ਪ੍ਰਬੰਧ ਕੀਤਾ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਆ, ਸਾਰਾ ਲੰਗਰ ਹਾਲ 'ਚ ਜਾਓ, ਲੰਗਰ ਹਾਲ ਫੁੱਲ ਪਿਆ, ਬਾਹਰ ਜਿੱਧਰ ਵੀ ਪਾਸੇ ਮਰਜ਼ੀ ਜਾਓ, ਸੌਕਰ ਵਾਲੇ ਪਾਸੇ, ਕਬੱਡੀ ਵਾਲੇ ਪਾਸੇ, ਹੋਰ ਜਿੱਧਰ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ, ਸਾਰੇ ਪਾਸੇ ਦਰਸ਼ਕਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਆ। ਸੋ ਬਹੁਤ ਵਧੀਆ। ਸੋ ਸਾਰੇ ਪੰਜਾਬੀਆਂ ਨੂੰ ਮੈਂ ਤਾਂ ਵਧਾਈ ਦਿੰਦਾ, ਸਾਰਿਆਂ ਨੂੰ ਜਿਹੜੇ ਇੱਥੇ ਪਹੁੰਚੇ ਆ ਉਹ ਵੀ ਵਧਾਈ ਦੇ ਪਾਤਰ ਆ ਕਿ ਥੋੜ੍ਹੇ ਸਮੇਂ ਦੇ ਵਿੱਚ ਆਪਣਾ ਜਿਹੜਾ ਸਮਾਂ ਕੱਢ ਕੇ ਇੱਥੇ ਮਤਲਬ ਔਰਗੇਨਾਈਜ਼ ਕੀਤਾ ਆਪਣਾ। ਖਾਸ ਕਰਕੇ ਇੱਥੇ ਰਹਿਣ ਲਈ ਅਕਮੋਡੇਸ਼ਨ ਦੀ ਬੜੀ ਤੰਗੀ ਆ ਰਹੀ ਸੀਗੀ ਕਿਉਂਕਿ ਆਲ ਆਫ ਏ ਸਡਨ ਜ਼ਿਆਦਾ ਹੈਵੀ ਬੁਕਿੰਗਸ ਹੋ ਗਈਆਂ ਆ, ਪਰ ਫਿਰ ਵੀ ਹੰਭਲਾ ਮਾਰਿਆ, ਸਾਰਿਆਂ ਨੇ ਪਹੁੰਚੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਸੰਗਤ ਨੂੰ ਪੁੱਛੀਦਾ ਕਿ ਪ੍ਰਬੰਧਕਾਂ ਵੱਲੋਂ ਕੋਈ ਕਮੀ ਪੇਸ਼ੀ ਹੈ ਤਾਂ ਉਹ ਦੱਸ ਦਿਓ। ਉਹ ਫਿਲਹਾਲ ਤਾਂ ਜਿੰਨੀ ਵੀ ਗੱਲਬਾਤ ਹੋਈ ਉਹ ਕਹਿੰਦੇ ਚਲੋ ਮੌਸਮ ਖਰਾਬ ਹੈ, ਉਹਨਾਂ ਦਾ ਕੋਈ ਦੋਸ਼ ਨਹੀਂ, ਲੇਕਿਨ ਪ੍ਰਬੰਧ ਬਹੁਤ ਚੰਗੇ ਨੇ। ਪਰ ਤੁਸੀਂ ਐਜ਼ ਏ ਪ੍ਰਬੰਧਕ ਖੜੇ ਹੋ, ਪ੍ਰਬੰਧਕਾਂ ਵੱਲੋਂ ਸਵਾਲ ਮੈਂ ਤੁਹਾਡੇ ਸਾਹਮਣੇ ਕਰਨ ਲੱਗਾ ਕਿ ਜਿਹੜੇ ਸਾਡੀ ਸੰਗਤ ਹੈ ਉਹਨਾਂ ਨੂੰ ਕੋਈ ਕਹਿ ਲਓ ਕਿ ਬੇਨਤੀ ਕਰਨੀ ਹੋਵੇ, ਕੋਈ ਸੁਝਾਅ ਦੇਣਾ ਹੋਵੇ ਕਿ ਜੇ ਤੁਸੀਂ ਇੱਦਾਂ ਕਰ ਲਓ ਤਾਂ ਸਾਡਾ ਹੋਰ ਜ਼ਿਆਦਾ ਕੰਮ ਸੌਖਾ ਹੋ ਜਾਏ।
ਭਾਵੇਂ ਕਿ ਡਾਇਰੈਕਟਲੀ ਤੌਰ ਤੇ ਇਹਨਾਂ ਖੇਡਾਂ ਦੇ ਵਿੱਚ ਪ੍ਰਬੰਧ ਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਵੀ ਹੈ, ਪਰ ਦੂਜੇ ਪਾਸੇ ਜਦੋਂ ਮੈਂ ਮੈਲਬਨ ਤੋਂ ਮੈਲਬਨ ਦੇ ਵਿੱਚ ਅਸੀਂ ਪ੍ਰਬੰਧਕੀ ਢਾਂਚੇ ਦੇ ਵਿੱਚ ਆਉਂਦੇ ਆ, ਕੰਮ ਕਰਦੇ ਆ। ਸੋ ਜਿਹੜੇ ਦਰਸ਼ਕ ਆਉਂਦੇ ਆ ਉਹਨਾਂ ਤੋਂ ਅਸੀਂ ਇਹੀ ਕਹਿੰਦੇ ਵੀ ਪ੍ਰਬੰਧ ਜਿਹੜਾ ਕਰਨਾ ਬੜਾ ਔਖਾ ਹੁੰਦਾ ਆ। ਸੋ ਜੇ ਸਾਰੇ ਜਾਣੇ ਥੋੜਾ ਥੋੜਾ ਸਹਿਯੋਗ ਕਰਦੇ ਰਹੀਏ ਪ੍ਰਬੰਧਕਾਂ ਦਾ, ਜਿੱਦਾਂ ਕਿ ਖਾਣਾ ਖਾਧਾ ਆਪਣੀ ਪਲੇਟ ਚੁੱਕ ਕੇ ਰਬਿਸ਼ ਬਿਨ ਕੋਲ ਪਏ ਆ ਉਹਦੇ ਵਿੱਚ ਪਾ ਦਈਏ, ਜੋ ਵੀ ਰਬਿਸ਼ ਹੈ ਇੱਧਰ ਉੱਧਰ ਨਾ ਸੁੱਟੀਏ, ਤਾਂ ਕਿ ਜਿਹੜਾ ਉੱਪਰਲਾ ਕੰਮ ਹੈ ਪ੍ਰਬੰਧਕਾਂ ਦਾ ਜਿੰਨਾ ਕਿ ਵੀ ਘਟ ਸਕਦਾ ਉਹ ਘਟ ਜਾਈਏ। ਥੋੜ੍ਹਾ ਜਿਹਾ ਡਿਸਿਪਲਿਨ, ਕਿਉਂਕਿ ਸੰਗਤਾਂ ਕੋਈ ਇਮੇਜਿਨ ਨਹੀਂ ਕੀਤਾ ਜਾ ਸਕਦਾ ਕਿ ਗਿਣਤੀ ਕਿੰਨੀ ਹੋ ਸਕਦੀ ਹੈ। ਸੋ ਤੁਸੀਂ ਮਤਲਬ ਪ੍ਰਬੰਧਕਾਂ ਨੂੰ ਫਿਰ ਵੀ ਸ਼ਾਬਾਸ਼ੀ ਦਿਓ। ਕਈ ਵਾਰੀ ਲੰਗਰ 'ਚ ਲੰਬੀ ਲਾਈਨ ਵੀ ਲੱਗਣੀ ਪੈਂਦੀ ਆ, ਸੋ ਥੋੜ੍ਹੀ ਪੇਸ਼ੈਂਸ ਰੱਖਣੀ ਵੀ ਜ਼ਰੂਰੀ ਹੈ। ਔਰ ਜਿਹੜੇ ਬਾਕੀ ਦਰਸ਼ਕ ਵੀ ਹੁੰਦੇ ਆ, ਕਈ ਜਿਹੜੇ ਦਰਸ਼ਕ ਆ ਜਿਨ੍ਹਾਂ ਦੇ ਨਾਲ ਛੋਟੇ ਬੱਚੇ ਹੁੰਦੇ ਆ ਜਾਂ ਕੁਛ ਆ, ਸੋ ਜ਼ਰੂਰ ਇੱਕ ਦੂਜੇ ਦਾ ਖਿਆਲ ਰੱਖਿਆ ਕਰਨ ਵੀ ਜੇ ਬੱਚਿਆਂ ਵਾਲਾ ਕੋਈ ਛੋਟੇ ਬੱਚਿਆਂ ਵਾਲਾ ਬੱਚਾ ਰੋ ਰਿਹਾ, ਬੇਸ਼ੱਕ ਉਹਨੂੰ ਲਾਈਨ ਤੋਂ ਅੱਗੇ ਵੀ ਥੋੜ੍ਹਾ ਜਿਹਾ ਕਰ ਦਿੱਤਾ ਜਾਵੇ, ਇੱਕ ਦੋ ਪਿੱਛੇ ਵੀ ਰਹਿ ਜਾਈਏ, ਆਪਾਂ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਖਾਸ ਕਰਕੇ। ਸੋ ਜਿੰਨਾ ਸਹਿਯੋਗ ਦੇਊਗੇ ਦਰਸ਼ਕ, ਜਿਹੜੇ ਪ੍ਰਬੰਧਕ ਆ ਉਹਦੇ ਨਾਲ ਕੀ ਆ, ਉਹਨਾਂ ਨੂੰ ਅੱਗੇ ਲਈ ਹੋਰ ਥੋੜ੍ਹੀ ਜਿਹੀ ਹੌਸਲਾ ਅਫਜ਼ਾਈ ਉਹਨਾਂ ਨੂੰ ਮਿਲਦੀ ਆ ਅੱਗੇ ਲਈ ਵਧੀਆ ਪ੍ਰਬੰਧ ਕਰਨ ਦਾ। ਉਹ ਮਤਲਬ ਕਹਿੰਦੇ ਕਿ ਠੀਕ ਆ, ਪਬਲਿਕ ਜਿਹੜੀ ਐਪਰੀਸ਼ੀਏਟ ਕਰਦੀ ਆ, ਸੋ ਅਸੀਂ ਵੀ ਹੋਰ ਵਧੀਆ ਪ੍ਰਬੰਧ ਕਰੀਏ। ਜੀ ਧੰਨਵਾਦ ਜੀ ਤੁਹਾਡੇ ਸਮੇਂ ਦਾ। ਥੈਂਕ ਯੂ।